ਉਹ ਕਿਹੜੀ ਕਿਰਨ ਹੋਵੇਗੀ ਜਦ ਸੂਰਜ ਢਲਦਾ ਹੈ, ਜਦ ਸ਼ਾਮ ਪੈਂਦੀ ਹੈ। ਇੱਕ ਬੇਚੈਨੀ ਜਿਹੀ ਆ ਕੇ ਮੈਨੂੰ ਘੇਰ ਲੈਂਦੀ ਹੈ। ਫਿਰ ਮੈਂ ਤੜਫਦਾ ਹਾਂ, ਫਿਰ ਮੈਂ ਸਹਿਕਦਾ ਹਾਂ ਤੇ ਫਿਰ ਹੰਝੂਆਂ ਦੀ ਇੱਕ ਧਾਰਾ ਮੇਰੇ ਨੈਣਾਂ 'ਤੇ ਵਗਦੀ ਹੈ। ਮੈਂ ਆਪਣੀ ਕੌਮ ਦੀ ਬਦਕਿਸਮਤੀ ਤੇ ਹਰ ਸ਼ਾਮ ਰੋਂਦਾ ਹਾਂ। ਗੁਲਾਮੀ ਦੇ ਬਦਨੁਮਾ ਦਾਗਾਂ ਨੂੰ ਇੰਜ ਹੰਝੂਆਂ ਸੰਗ ਧੋਂਦਾ ਹਾਂ। ਮੇਰੀ ਬੇਚੈਨੀ ਨੂੰ ਹੰਝੂ ਥੋੜ੍ਹਾ ਜਿਹਾ ਸ਼ਾਂਤ ਕਰਦੇ ਨੇ। ਮੇਰੇ ਦਾਤਾ ਤੇਰੇ ਬੱਚੇ ਤੂੰ ਤੱਕ ਇੰਜ ਪੀੜ ਜੜਦੇ ਨੇ। ਚੰਨ ਦੀ ਚਾਨਣੀ ਵਿੱਚੋਂ ਰੋਜ਼ ਮੈਂ ਕੁਝ ਭਾਲਦਾ ਦਾਤਾ, ਤੇ ਇੱਕ ਇੱਕ ਰਾਤ ਕਰ ਹਰ ਇੱਕ ਰਾਤ ਨੂੰ ਟਾਲਦਾ ਦਾਤਾ। ਮੈਂ ਨਿਤ ਸੂਰਜ ਦੀ ਪਹਿਲੀ ਕਿਰਨ ਤੋਂ ਇੱਕ ਉਮੀਦ ਰੱਖਦਾ ਹਾਂ, ਤੇ ਚੜ੍ਹਦੇ ਸੂਰਜ ਵੱਲ ਮੈਂ ਲਾ ਕੇ ਡੂੰਘੀ ਨੀਝ ਤੱਕਦਾ ਹਾਂ। ਉਹ ਕਿਹੜੀ ਕਿਰਨ ਹੋਵੇਗੀ ਜੋ ਆਜ਼ਾਦੀ ਲੈ ਕੇ ਆਵੇਗੀ। ਉਹ ਕਿਹੜੀ ਕਿਰਨ ਹੋਵੇਗੀ ਜਿਹੜੀ ਕੇਸਰ 'ਚ ਨਹਾਵੇਗੀ। ਮੇਰੀ ਹਰ ਸਵੇਰ ਉਸ ਕਿਰਨ ਦਾ ਰਾਹ ਤੱਕਦੀ ਰਹਿੰਦੀ ਹੈ, ਤੇ ਇੰਜ ਰਾਹ ਤੱਕਦੇ ਤੱਕਦੇ ਹਰ ਦਿਨ ਦੀ ਸ਼ਾਮ ਪੈਂਦੀ ਹੈ, ਤੇ ਇੰਜ ਰਾਹ ਤੱਕਦੇ ਤੱਕਦੇ ਹਰ ਦਿਨ ਦੀ ਸ਼ਾਮ ਪੈਂਦੀ ਹੈ। ਜਦ ਸੂਰਜ ਢਲਦਾ ਹੈ, ਜਦ ਸ਼ਾਮ ਪੈਂਦੀ ਹੈ, ਜਦ ਸ਼ਾਮ ਪੈਂਦੀ ਹੈ। ਇਸ ਕਵਿਤਾ ਸਮੇਤ ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਕਵਿਤਾਵਾਂ ਦੇ ਰਚਨਾਵਾਂ ਦੇ ਇਨਕਲਾਬੀ ਲਿਖਾਰੀ ਔਰ ਸਿੱਖ ਕੌਮ ਦੇ ਹੀਰੋ ਭਾਈ ਗੁਰਜਿੰਦਰ ਸਿੰਘ ਸਾਡੇ 'ਚ ਨਹੀਂ ਰਹੇ। ਉਹੀ ਸਰਦਾਰ ਗੁਰਜਿੰਦਰ ਸਿੰਘ ਜਿਨ੍ਹਾਂ ਦੀ ਕਵਿਤਾ ਪੰਜ ਤੀਰ ਹੋਰ ਭਾਰਤ ਦੇ ਵਿੱਚ ਬੈਨ ਹੋਈ। 29 ਸਤੰਬਰ 1981 ਦਾ ਦਿਨ ਸੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋਣਾ ਨੂੰ ਹਿੰਦ ਸਮਾਚਾਰ ਅਖਬਾਰ ਦੇ ਮਾਲਕ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਉਹੀ ਸਮਾਂ ਹੈ ਜਦੋਂ ਭਾਈ ਗੁਰਜਿੰਦਰ ਸਿੰਘ ਸਮੇਤ ਉਹਨਾਂ ਦੇ ਬਾਕੀ 4 ਸਾਥੀਆਂ ਨੇ ਬਤਾਊਆਂ ਤੇ ਕੇਲਿਆਂ ਦੇ ਨਾਲ ਇੱਕ ਭਾਰਤੀ ਮੁਸਾਫਰ ਹਵਾਈ ਜਹਾਜ਼ ਨੂੰ ਹਾਈਜੈਕ ਕਰ ਲਿਆ ਔਰ ਲਾਹੌਰ ਏਅਰਪੋਰਟ 'ਤੇ ਲਾ ਲਿਆ। ਗੁਰਜਿੰਦਰ ਸਿੰਘ ਅਕਸਰ ਹੀ ਆਪਣੀਆਂ ਲਿਖਤਾਂ, ਰਚਨਾਵਾਂ, ਕੌਮੀ ਦਰਦ ਤੇ ਸੁਨੇਹਾ ਸੋਸ਼ਲ ਮੀਡੀਆ 'ਤੇ ਲਿਖਦੇ ਰਹਿੰਦੇ ਸਨ, ਤੇ ਸਿੱਖਾਂ ਦੇ ਸਮਾਜਿਕ ਮਸਲਿਆਂ ਦੇ ਮਸ਼ਵਰੇ ਵੀ ਦਿੰਦੇ ਰਹਿੰਦੇ ਸਨ। ਕਾਫੀ ਲੰਮਾ ਸਮਾਂ ਉਹਨਾਂ ਨੇ ਕੋਟ ਲਖਪਤ ਜੇਲ੍ਹ ਲਾਹੌਰ ਦੇ ਵਿੱਚ ਬਿਤਾਇਆ। ਇਸ ਤੋਂ ਮਗਰੋਂ ਉਹਨਾਂ ਕੋਲ ਇਹ ਆਪਸ਼ਨ ਸੀ ਕਿ ਉਹ ਭਾਰਤ ਜਾ ਸਕਦੇ ਸਨ, ਜ਼ਿੰਦਗੀ ਫਿਰ ਸ਼ੁਰੂ ਕਰ ਸਕਦੇ ਸਨ। ਪਰ ਇਸ ਸਿੱਦਕੀ ਸਿੱਖ ਨੇ ਸਾਰਾ ਕੁਝ ਠੁਕਰਾ ਕੇ ਇਹ ਕਹਿ ਦਿੱਤਾ ਕਿ ਮੇਰੀ ਰਾਖ ਵੀ ਕਿਸੇ ਗੁਲਾਮ ਧਰਤੀ 'ਤੇ ਨਹੀਂ ਜਾਏਗੀ। ਇਸ ਤੋਂ ਬਾਅਦ ਉਹਨਾਂ ਆਪਣੇ ਕੋਲਾਂ ਦੇ ਉੱਤੇ ਪਹਿਰਾ ਦਿੱਤਾ। ਇਸ ਮਹਾਨ ਯੋਧੇ ਦੀਆਂ ਲਿਖਤਾਂ ਨੇ ਸੰਦਕਸ਼ੀ ਜੀਵਨ ਤੋਂ ਹਮੇਸ਼ਾ ਸ਼ਕਤੀ ਲੈਣ ਦਾ ਇੱਕ ਸਬਬ ਬਣਾਈ ਰੱਖਿਆ। ਆਖਰੀ ਵੇਲਾ ਉਹਨਾਂ ਨੇ ਨਨਕਾਣਾ ਸਾਹਿਬ ਇੱਕ ਫਾਰਮ ਹਾਊਸ 'ਤੇ ਚੁੱਪ ਚਪੀਤਿਆਂ ਗੁਜ਼ਾਰਿਆ। 15 ਅਗਸਤ ਤੇ 26 ਜਨਵਰੀ ਨੂੰ ਹਮੇਸ਼ਾ ਹੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਤੇ ਨਾਲ ਲਿਖਿਆ ਜਾਂਦਾ ਇੱਕ ਖਤਰਨਾਕ ਅੱਤਵਾਦੀ ਹੈ। ਭਾਈ ਗੁਰਜਿੰਦਰ ਸਿੰਘ ਦੇ ਨਾਲ ਇਹ ਸਲੂਕ ਕੋਈ ਇੱਕ ਵਾਰ ਨਹੀਂ ਹੋਇਆ, ਜਦ ਕਿ ਦੂਜੇ ਪਾਸੇ HKL ਭਗਤ, ਸੱਜਣ ਕੁਮਾਰ, ਜਗਦੇਸ਼ ਟਾਈਟਲਰ ਵਰਗਿਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੁੰਦੀਆਂ ਜੋ ਕਿ ਸੈਂਕੜੇ ਸਿੱਖਾਂ ਦੇ ਕਾਤਲ ਸਨ, ਔਰ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਉਹਨਾਂ ਦੀਆਂ ਫੋਟੋਆਂ ਵੀ ਟੰਗੀਆਂ ਹੁੰਦੀਆਂ। ਅੱਜ ਭਾਈ ਗੁਰਜਿੰਦਰ ਸਿੰਘ ਹੋਣੇ ਸਦੈਵੀ ਵਿਛੋੜਾ ਦੇ ਗਏ ਨੇ। ਅਖੀਰ ਤੀਕਰ ਸਿੱਖ ਜਾਂ ਤੇ ਬਾਗੀ ਹੁੰਦਾ ਹੈ ਤੇ ਜਾਂ ਬਾਦਸ਼ਾਹ ਇਸ ਕੋਲ ਦੇ ਉੱਤੇ ਹਿੱਕ ਤਾਣ ਕੇ ਪਹਿਰਾ ਦਿੰਦੇ ਰਹੇ। ਸੌਖਾ ਸਮਝੌਤਾ ਕਰਕੇ ਵਾਪਸ ਪਰਤ ਸਕਦੇ ਸਨ, ਪਰ ਨਾ ਪਰਤੇ। ਜ਼ਮੀਰ ਨਾ ਮੰਨਿਆ। ਅਗਾ ਮੂੰਹ ਕਿੱਦਾਂ ਵਿਖਾਇਆ ਜਾਏਗਾ। ਬਹੁਤਿਆਂ ਲਈ ਤੇ ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ। ਪਰ ਭਾਈ ਸਾਹਿਬ ਨੇ ਅਗਲੇ ਦੀ ਤਿਆਰੀ ਬਹੁਤੀ ਜ਼ਰੂਰੀ ਸਮਝੀ। ਅਸੂਲਾਂ, ਸੰਦਤਾਂ 'ਤੇ ਕਿਸੇ ਕਿਸਮ ਦਾ 19-21 ਵਰਗਾ ਵੀ ਕੋਈ ਸਮਝੌਤਾ ਨਾ ਕੀਤਾ।
4 ਦਹਾਕੇ ਪਹਿਲੋਂ ਤੀਕਰ ਮੰਜੀ ਸਾਹਿਬ ਤੇ ਉਹਦਾ ਅਕਸਰ ਜ਼ਿਕਰ ਅੱਜ ਵੀ YouTube ਤੇ ਜੀਂਦਾ ਜਾਗਦਾ ਮਿਲਦਾ ਹੈ। ਸਦੈਵੀ ਥਾਂ ਬਣਾ ਗਏ ਇੱਥੇ ਵੀ ਤੇ ਅਗਲੇ ਜਹਾਨ ਵੀ। ਆਪਣੇ ਪਿੱਛੇ ਆਪਣੀ ਨਿਸ਼ਾਨੀ ਆਪਣੀ ਬੇਟੀ ਬਿਕਰਮਜੀਤ ਕੌਰ ਨੂੰ ਛੱਡ ਕੇ ਸਿੰਘ ਸਾਹਿਬ ਨੂੰ ਸਾਡਾ ਅਕੀਦਤ, ਇਹਤਰਾਮ, ਅਦਬ ਤੇ ਮੁਹੱਬਤ ਭਰਿਆ ਸਲੂਟ ਹੈ ਜੀ। ਸੂਰਜ ਤੇ ਖਾਲਿਸਤਾਨ ਉਹਨਾਂ ਦੀ ਕਿਤਾਬ ਕਿਸੇ ਸਮੇਂ ਉਹਨਾਂ ਦਿੱਤੀ ਸੀਗੀ। ਇਸ ਮੌਕੇ ਇੱਕ ਕਵਿਤਾ ਤੇ ਅੰਤ ਕਰਨੇ ਆ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਸ਼ਹਿਨਸ਼ਾਹਾਂ ਕੰਗਾਲ ਕੀਤਾ, ਕਿੰਜ ਹਾਲੋਂ ਅਸੀਂ ਬੇਹਾਲ ਹੋਏ, ਕਿੰਜ ਘਰ ਤੋਂ ਅਸੀਂ ਬੇਘਰ ਹੋਏ, ਕਿੰਜ ਫੁੱਟ ਪੈਂਦੇ ਜਰ ਹੋਏ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਕਿਸ਼ਤੀ ਡੁੱਬੀ ਮਲਾਹਾਂ ਨੇ, ਕਿੰਜ ਵਟਿਆ ਮੁੱਲ ਭਰਾਵਾਂ ਨੇ, ਕਿੰਜ ਲੁੱਟੇ ਸਿੰਘ ਮਕਾਰਾਂ ਨੇ, ਕਿੰਜ ਵੱਡੇ ਪੁੱਲ ਗੱਦਾਰਾਂ ਨੇ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਬਾਗੀ ਹੋ ਬੇਬਸ ਗਏ, ਕਿੰਜ ਰਾਜੇ ਮੰਗਣ ਭੀਖ ਪਏ, ਕਿੰਜ ਮਿੱਟੀਆਂ ਵਿੱਚ ਹੀਰੇ ਰੁਲ ਗਏ, ਕਿੰਜ ਕੋਡੀਆਂ ਬਿਨ ਹੋਲੇ ਤੁਲ ਗਏ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਠੂਠੇ ਫੜੇ ਸਰਦਾਰਾਂ ਨੇ, ਕਿੰਜ ਸਿਰ ਨਵਾਏ ਸ਼ਾਹ ਸਵਾਰਾਂ ਨੇ, ਕਿੰਜ ਦਿੱਲੀ ਦੇ ਦਰ ਤੇ ਖੜੇ, ਕਿੰਜ ਛੱਡੀ ਕੇਸਰੀ ਤਿਰੰਗੇ ਫੜੇ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਛੱਡਿਆ ਕਲਗੀਆਂ ਵਾਲੇ ਨੂੰ, ਕਿੰਜ ਗਾਂਧੀ ਦੇ ਪੁੱਤ ਬਣੇ, ਕਿੰਜ ਪੜਿਆ ਜਿਣ ਮਿਣ ਗਿਣ ਅਸੀਂ ਬਨ ਹਿੰਦੂ ਦੀ ਤਲਵਾਰ ਤਣੇ। ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ।